ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਜਦੋਂ ਕੇਜਰੀਵਾਲ ਨਵੇਂ ਸਿਆਸਤ ਦੇ ਵਿੱਚ ਆਏ ਸੀ ਤਾਂ ਇਹ ਕਹਿੰਦੇ ਸੀ ਕਿ ਅਸੀਂ ਸਿਆਸਤ ਨੂੰ ਬਦਲਣ ਆਏ ਹਾਂ, ਪਰ ਇਹਨਾਂ ਨੇ ਉਹੀ ਸਿਆਸਤ ਕੀਤੀ ਹੈ, ਧਰਮ ਆਧਾਰਿਤ ਸਿਆਸਤ ਵੀ ਕੀਤੀ ਹੈ। ਇਹਨਾਂ ਨੇ ਲੋਕਾਂ ਨੂੰ ਭਟਕਾਉਣ ਵਾਲੀ ਸਿਆਸਤ ਵੀ ਕੀਤੀ ਹੈ। ਦੋਨੇ ਤਰ੍ਹਾਂ ਦੀ ਸਿਆਸਤ, ਹਰ ਤਰ੍ਹਾਂ ਦੀ ਸਿਆਸਤ ਕੀਤੀ ਹੈ। ਫੌਜਾ ਸਿੰਘ ਸਰਾਰੀ, ਤੁਹਾਨੂੰ ਯਾਦ ਹੋਣਾ ਜਦੋਂ ਕਾਂਗਰਸ ਵਾਲੇ ਧਰਨੇ ਲਾਉਂਦੇ ਸੀ, ਕਾਂਗਰਸੀ ਫੌਜਾ ਸਿੰਘ ਸਰਾਰੀ ਦੇ ਅਸਤੀਫੇ ਨੂੰ ਲੈ ਕੇ, ਤਾਂ ਉਦੋਂ ਪੈਰਲਲੀ ਧਰਨੇ ਲੱਗ ਰਹੇ ਸੀ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ। ਇੱਕ ਪਾਸੇ ਆਪਣੇ ਸਾਬਕਾ ਵਜ਼ੀਰ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਲੱਗ ਰਹੇ ਸੀ, ਦੂਜੇ ਪਾਸੇ ਇੱਕ ਮੌਜੂਦਾ ਵਜ਼ੀਰ ਦੀ ਉਹਨੂੰ ਕੈਬਨਿਟ 'ਚ ਛੁੱਟੀ ਦੇ ਜਾਂ ਉਹਦੇ 'ਤੇ ਕਾਰਵਾਈ ਦੇ ਹੱਕ ਦੇ ਵਿੱਚ ਲੱਗ ਰਹੇ ਸਨ। ਸੋ ਇੱਥੇ ਕਾਂਗਰਸ ਦੀਆਂ ਦੀ ਸਥਿਤੀ ਬੜੀ ਭੰਬਲ ਭੂਸੇ ਵਾਲੀ ਸੀ ਕਿ ਕੀਤਾ ਕੀ ਜਾਵੇ। ਪਰ ਆਪਣਾ ਮਸਲਾ ਇਹ ਨਹੀਂ ਹੈ। ਆਪਣਾ ਮਸਲਾ ਅੱਜ ਦੀ ਰਿਪੋਰਟ ਦਾ ਫੌਜਾ ਸਿੰਘ ਸਰਾਰੀ ਦੀ ਕੈਬਨਿਟ 'ਚ ਛੁੱਟੀ ਕੀ ਤੈਅ ਹੈ ਜਾਂ ਹੋਊਗੀ, ਤਾਂ ਉਹਦੇ ਨਾਲ ਜਿਹੜੇ ਨਵੇਂ ਚਿਹਰਿਆਂ ਨੂੰ ਥਾਂ ਮਿਲ ਸਕਦੀ ਹੈ। ਤਾਂ ਇੱਕ ਹੋਰ ਥਿਊਰੀ 'ਤੇ ਚਰਚਾ ਕਰਾਂਗੇ, ਉਹ ਇਹ ਹੈ ਕਿ ਕੀ ਇਸ ਵਾਰ ਇੱਕ ਵਾਰ ਫਿਰ ਮਾਨ ਤੇ ਭਗਵੰਤ ਮਾਨ ਤੇ ਦਿੱਲੀ ਵਾਲੇ ਭਾਰੂ ਪੈ ਜਾਣਗੇ। ਇਹਨਾਂ ਤਿੰਨਾਂ ਚੀਜ਼ਾਂ ਦੀ ਸ਼ੁਰੂਆਤ ਕਰਦੇ ਹਾਂ। ਪਰ ਜਿਹੜੇ ਚਿਹਰਿਆਂ ਨੂੰ ਮੌਕਾ ਮਿਲ ਸਕਦਾ ਉਹਨਾਂ ਦੇ ਵਿੱਚ ਗੋਲਡੀ ਕੰਬੋਜ ਦਾ ਜ਼ਿਕਰ ਹੈ, ਜਿਨ੍ਹਾਂ ਨੇ ਸੁਖਬੀਰ ਬਾਦਲ ਨੂੰ ਹਰਾਇਆ। ਡਾਕਟਰ ਜੀਵਨਜੋਤ ਕੌਰ ਦਾ ਜ਼ਿਕਰ ਹੈ, ਜਿਨ੍ਹਾਂ ਨੇ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਨੂੰ ਹਰਾਇਆ। ਇਸੇ ਤਰ੍ਹਾਂ ਜੇਕਰ ਲੰਬੀ ਆ ਜਾਈਏ, 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ, ਖੁੱਡੀਆਂ ਸਾਹਿਬ ਨੇ, ਉਹਨਾਂ ਦੇ ਚਰਚੇ ਨੇ। ਹੋਰ ਕਈ ਚਰਚੇ ਨੇ, ਜਿਵੇਂ ਲਾਭ ਸਿੰਘ ਗੁੱਗੂਕੇ ਹੋ ਗਏ, ਉਹਨਾਂ ਦੇ ਚਰਚੇ ਨੇ। ਇਸੇ ਤਰ੍ਹਾਂ ਕੋਹਲੀ ਸਾਹਿਬ ਦੇ ਚਰਚੇ ਨੇ, ਜਿਨ੍ਹਾਂ ਨੇ ਕੈਪਟਨ ਸਾਹਿਬ ਨੂੰ ਹਰਾਇਆ। ਅਜੀਤਪਾਲ ਕੋਹਲੀ ਜੀ, ਉਹਨਾਂ ਦੇ ਚਰਚੇ ਨੇ ਕਿ ਉਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਮਿਲ ਸਕਦੀ ਹੈ। ਕਿਹਨੂੰ ਮਿਲਦੀ ਹੈ, ਇਹਨਾਂ ਦੇ ਬਾਰੇ ਤਾਂ ਤਫਸੀਲ ਦੇ ਨਾਲ ਜ਼ਿਕਰ ਕਰਾਂਗੇ। ਪਰ ਪਹਿਲਾ ਸਵਾਲ, ਫੌਜਾ ਸਿੰਘ ਸਰਾਰੀ ਦੀ ਛੁੱਟੀ ਹੋਊਗੀ? ਫੌਜਾ ਸਿੰਘ ਸਰਾਰੀ ਉਹ ਬੰਦਾ ਵਾ ਜਿਹਦੀ ਆਡੀਓ ਵਾਇਰਲ ਹੋਈ ਸੀ, ਉਹ ਕੈਬਨਿਟ ਮਿਨਿਸਟਰ ਹੈ। ਅਤੇ ਇਹਨਾਂ ਨੇ ਮਾਨ ਸਾਹਿਬ ਨੇ ਜਦੋਂ ਸਿੰਗਲੇ ਦੀ ਛੁੱਟੀ ਕੀਤੀ ਹੈ, ਜਿਹੜਾ ਜਿਸ ਸਿੰਗਲੇ ਨੇ ਰਿਸ਼ਵਤ ਦੇ ਦੋਸ਼ ਲੱਗੇ ਸਨ, 1% ਕਮਿਸ਼ਨ ਦੇ ਦੋਸ਼ ਲੱਗੇ ਸਨ, ਤਾਂ ਉਹ ਜਿਹੜਾ ਦੋਸ਼ ਲੱਗੇ ਸੀ, ਉਸ ਤੋਂ ਬਾਅਦ ਮਾਨ ਸਾਹਿਬ ਨੇ ਬੜੇ ਧੜਾਲੇ ਦੇ ਨਾਲ ਇਹ ਗੱਲ ਕਹੀ ਸੀ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਤੇ ਬੜੇ ਦਾਅਵੇ ਦੇ ਨਾਲ ਕਿ ਮੇਰੇ 92 ਦੇ 92 ਜਿਹੜੇ MLA ਹੈ ਉਹ ਸਾਰੇ ਹੀ ਇਮਾਨਦਾਰ ਹੈ। ਇੱਕ ਤਾਂ ਇਹ ਹੈ ਕਿ ਜਿਹੜੀ ਕਾਂਗਰਸ ਪਾਰਟੀ ਆ ਉਹਦੇ ਵਿੱਚ ਚਾਪਲੂਸ ਭਾਰੀ ਰਹੇ, ਗਾਂਧੀ ਪਰਿਵਾਰ ਦੇ ਅੱਜ ਵੀ ਭਾਰੂ ਨੇ। ਜਿਹੜੀ ਭਾਜਪਾ ਉਹ ਕਹਿੰਦੀ ਹੈ ਕਿ ਜਿਹੜਾ ਰਾਸ਼ਟਰ ਭਗਤੀ ਹੈ, ਦੇਸ਼ ਭਗਤੀ, ਉਹਦਾ ਲਾਇਸੈਂਸ ਸਾਡੇ ਕੋਲੇ ਹੈ। ਇਸੇ ਤਰ੍ਹਾਂ ਜਿਹੜੀ ਆਮ ਆਦਮੀ ਪਾਰਟੀ ਉਹ ਕਹਿੰਦੀ ਇਮਾਨਦਾਰੀ ਦਾ ਲਾਇਸੈਂਸ ਸਾਡੇ ਕੋਲੇ ਹੈ। ਉਹ ਗੱਲ ਵੱਖਰੀ ਹੈ ਕਿ ਜਿਹੜਾ ਇਹਨਾਂ ਦਾ ਮੰਤਰੀ ਹੈ ਜੇਲ੍ਹ ਦੇ ਵਿੱਚ, ਉਹਦੇ 'ਤੇ ਕਿਹੜੇ ਦੋਸ਼ ਲੱਗੇ ਆ, ਉਹਨਾਂ ਦੇ ਦੋਸ਼ਾਂ ਵੱਲ ਵੀ ਦੇਖੋ। ਜਿਹੜਾ ਵੀਡੀਓ ਮੰਤਰੀ ਹੈ, ਹੁਣ ਉਹਦੇ ਕੋਲੇ ਮਹਿਕਮਾ ਤਾਂ ਦਿੱਲੀ ਸਰਕਾਰ ਦੇ ਵਿੱਚ ਕੋਈ ਹੋਰ ਸੀ, ਪਰ ਅੱਜ ਕੱਲ੍ਹ ਉਹਨੂੰ ਵੀਡੀਓ ਮੰਤਰੀ ਕਿਹਾ ਜਾਂਦਾ ਹੈ, ਸਤਿੰਦਰ ਸਾਹਿਬ ਨੂੰ। ਅਤੇ ਉਹ ਵੀਡੀਓ ਮੰਤਰੀ ਤਾਂ ਕਿਉਂਕਿ ਉਹਨਾਂ ਦੀ ਤੀਜੇ ਚੌਥੇ ਦਿਨ ਕੋਈ ਨਾ ਕੋਈ ਵੀਡੀਓ ਆਈ ਰਹਿੰਦੀ ਹੈ ਜੇਲ੍ਹ 'ਤੇ, ਤਿਹਾੜ ਜੇਲ੍ਹ ਦੇ ਵਿੱਚੋਂ। ਖੈਰ, ਤਾਂ ਉਹਨਾਂ 'ਤੇ ਕਿਹੜੇ ਦੋਸ਼ ਲੱਗੇ ਸੀ? ਕੇਜਰੀਵਾਲ ਦੇ ਵਿਧਾਇਕਾਂ 'ਤੇ, ਜਿਹੜੇ ਕਹਿੰਦੇ ਨੇ ਖੁਦ, ਜਿਹੜੇ ਕਹਿੰਦੇ ਅਸੀਂ ਸਿਆਸਤ ਨੂੰ ਬਦਲਣ ਆਏ ਹਾਂ, ਜਿਹੜੇ ਕਹਿੰਦੇ ਅਸੀਂ ਰਾਜਨੀਤੀਕਰਨ ਨਹੀਂ ਬਦਲਣ ਆਏ ਹਾਂ, ਉਹਨਾਂ ਦੇ ਵਿਧਾਇਕਾਂ 'ਤੇ ਕੀ ਦੋਸ਼ ਲੱਗੇ ਕਿ ਇਹਨਾਂ ਨੇ MSCD ਦੀਆਂ ਟਿਕਟਾਂ ਬਦਲੇ ਪੈਸੇ ਲਏ। ਸੋ ਇਸ ਤਰ੍ਹਾਂ ਦੇ ਦੋਸ਼ ਆਮ ਆਦਮੀ ਪਾਰਟੀ ਦੇ ਲੀਡਰਾਂ 'ਤੇ ਵੀ ਲੱਗਦੇ ਰਹੇ ਨੇ। ਪਰ ਆਪਣਾ ਕਿਉਂਕਿ ਮਸਲਾ ਪੰਜਾਬ ਦਾ ਵਾ, ਇਸ ਕਰਕੇ ਪੰਜਾਬ 'ਤੇ ਹੀ ਆਉਣੇ ਆ। ਦੇਖੋ, ਇਹ ਗੱਲ ਤਾਂ ਹੈਗੀ ਹੈ ਕਿ ਹੁਣ ਤੱਕ ਜਿਹੜੇ ਲੋਕਾਂ ਨੂੰ ਕੈਬਨਿਟ ਦੇ ਵਿੱਚ ਥਾਂ ਮਿਲੀ ਹੈ, ਇਹ ਕਿਹਾ ਜਾਂਦਾ ਹੈ, ਸਿਆਸੀ ਹਲਕਿਆਂ ਦੇ ਵਿੱਚ ਚਰਚਾ ਇਹ ਹੈ ਕਿ ਭਗਵੰਤ ਮਾਨ ਦੇ ਜਿਹੜੇ ਚਹੇਤੇ ਲੋਕ ਨੇ ਉਹ ਬੇਸ਼ੱਕ ਕੈਬਨਿਟ ਦੇ ਵਿੱਚ ਹੈਗੇ ਨੇ, ਪਰ ਭਗਵੰਤ ਮਾਨ ਦੇ ਚਹੇਤੇ ਬਹੁਤੇ ਉਹ ਨਹੀਂ ਜਿਨ੍ਹਾਂ ਨੂੰ ਉਹ ਚਾਹੁੰਦੇ ਨੇ ਕਿ ਇਹ ਕੈਬਨਿਟ ਦੇ ਵਿੱਚ ਆਉਣ। ਇੱਥੇ ਦਿੱਲੀ ਦੀ ਜਿਹੜੀ ਇੱਕ ਤਰੀਕੇ ਨਾਲ ਜੋ ਏਜੰਡਾ ਹੈ, ਜੋ ਦਿੱਲੀ ਦਾ ਉੱਪਰ ਕਮਾਂਡ ਕਰਨ ਦਾ ਢੰਗ ਹੈ, ਉਹ ਜਾਂ ਦਿੱਲੀ ਵਾਲਿਆਂ ਦੀ ਹਉਮੈ, ਤੁਹਾਨੂੰ ਪਤਾ ਨਾ, ਜਿਵੇਂ ਸਕਸੇਨਾ ਜਿਹੜਾ ਪਿਛਲੇ ਦਿਨੀ ਬਹੁਤ ਵਾਇਰਲ ਹੋਇਆ ਸੀਗਾ, ਉਹ ਮਾਨ ਸਾਹਿਬ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਵੇਂ ਦਬਕੇ ਮਾਰ ਰਿਹਾ ਸੀ, ਸਾਰਿਆਂ ਨੂੰ ਯਾਦ ਹੀ ਹੋਣਾ ਤੁਹਾਡੇ। ਤਾਂ ਉਹ ਜਿਹੜੀ ਦਿੱਲੀ ਇੱਕ ਦਿੱਲੀ ਵਾਲਿਆਂ ਦੀ ਟੀਮ ਆ, ਜਾਂ ਦਿੱਲੀ ਹੈ ਜਿਹੜੀ ਅਰਵਿੰਦ ਕੇਜਰੀਵਾਲ ਐਂਡ ਰਾਘਵ ਚੱਡਾ ਟੀਮ, ਤਾਂ ਕੀ ਉਹ ਭਾਰੂ ਪਊਗੀ ਮਾਨ 'ਤੇ? ਇਹ ਵੱਡਾ ਮਸਲਾ ਹੈ। ਹੁਣ ਦੇਖੋ ਤੁਸੀਂ, ਜੇਕਰ ਫੌਜਾ ਸਿੰਘ ਸਰਾਰੀ ਦੀ ਛੁੱਟੀ ਕਰਦੇ ਵੀ ਹੈ ਤਾਂ ਕੀ ਉਹ ਬੇਦੋਸ਼ ਹੋ ਗਿਆ ਵਾ? ਛੁੱਟੀ ਉਹਦੀ ਕਰਤੀ, ਠੀਕ ਹੈ, ਨੈਤਿਕ ਤੌਰ 'ਤੇ ਤੁਸੀਂ ਜੋ ਕਰਤਾ ਸਹੀ ਹੈ, ਪਰ ਲੋੜ ਤਾਂ ਇਸ ਗੱਲ ਦੀ ਹੈ ਨਾ ਕਿ ਜਿਹੜੀ ਉਹ ਆਡੀਓ ਵਾਇਰਲ ਹੋਈ ਹੈ, ਉਹ ਕਿਸ ਸੰਦਰਭ ਦੇ ਵਿੱਚ ਗੱਲ ਕਹੀ ਜਾ ਰਹੀ ਹੈ, ਕਿਵੇਂ ਉਹ ਤੋਂ ਪੈਸੇ ਗਰਾਉਣ ਦੀ ਗੱਲ ਕਹੀ ਜਾ ਰਹੀ ਹੈ। ਕਿਉਂਕਿ ਸਿੰਗਲੇ 'ਤੇ ਤਾਂ ਤੁਸੀਂ ਕਹਿਤਾ ਕਿ ਬਈ ਇਹ ਬੰਦੇ ਨੇ ਕਮਿਸ਼ਨ ਮੰਗ ਲਿਆ ਅਤੇ ਅਸੀਂ ਇਹ 'ਤੇ ਕਾਰਵਾਈ ਕਰਤੀ, ਤੁਸੀਂ ਬੜੇ ਪਾਕ ਸਾਫ਼ ਹੋ ਗਏ ਕਿ ਲਿਓ ਜੀ, ਸਰਕਾਰ ਬਣੀ 1.5-2 ਮਹੀਨਿਆਂ ਬਾਅਦ, 3 ਮਹੀਨਿਆਂ ਬਾਅਦ ਅਸੀਂ ਸਾਲ ਦਾ ਪੈਣ ਨਹੀਂ ਦਿੱਤਾ ਅਤੇ ਅਸੀਂ ਇਸ ਬੰਦੇ 'ਤੇ ਕਾਰਵਾਈ ਕਰਤੀ, ਅਸੀਂ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ। ਪਰ ਫਿਰ ਤੁਸੀਂ ਫੌਜਾ ਸਿੰਘ ਸਰਾਰੀ ਨੂੰ ਕਿਉਂ ਬਰਦਾਸ਼ਤ ਕਰ ਰਹੇ ਹੋ? ਸਵਾਲ ਤਾਂ ਇਹ ਵੀ ਹੈ ਨਾ ਕਿ ਜਿਹੜੇ ਬੰਦੇ ਨੇ ਤੁਹਾਡੇ ਹਜੇ ਨੋਟਿਸ ਤੱਕ ਦਾ ਜਵਾਬ, ਜਿਹਦੇ ਬਾਰੇ ਕਿਹਾ ਜਾਂਦਾ, ਅਕਸਰ ਹੀ ਚਰਚਾ ਹੈ ਕਿ ਉਹਨੇ ਨੋਟਿਸ ਦਾ ਜਵਾਬ, ਪਾਰਟੀ ਦਾ ਨੋਟਿਸ ਦਾ ਜਵਾਬ ਬੜੀ ਦੇਰ ਨਾਲ ਕੀਤਾ, ਅਤੇ ਉਹ ਬੰਦੇ ਨੂੰ ਇੱਕ ਜਿਹੜਾ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਇੱਕ ਜਿਹੜਾ ਉਹਨੂੰ ਫਾਇਦਾ ਮਿਲਿਆ, ਵੱਡਾ ਲਾਹਾ, ਉਹ ਇਹ ਮਿਲਿਆ ਕਿ
ਇਹ ਮੂਹਰੇ ਆ ਗਈਆਂ ਚੋਣਾਂ ਹਿਮਾਚਲ ਦੀਆਂ ਤੇ ਗੁਜਰਾਤ ਦੀਆਂ। ਹਿਮਾਚਲ ਦੇ ਵਿੱਚ ਤਾਂ ਕਿੰਨਾ ਕੁ ਵੋਟ ਬੈਂਕ ਆ ਪਾਰਟੀ ਦਾ ਆਪਾਂ ਨੂੰ ਪਤਾ ਹੀ ਹੈ, ਪਰ ਗੁਜਰਾਤ ਦੇ ਵਿੱਚ ਕੁਛ ਲਾਹਾ ਲੈ ਗਏ ਇਹ ਐਂਟੀ ਇਨਕੰਬੈਂਸੀ ਦਾ। ਤਾਂ ਉੱਥੇ ਉਹਨਾਂ ਚੀਜ਼ਾਂ ਦਾ ਲਾਹਾ ਲੈਣ ਦੇ ਲਈ, ਪੰਜਾਬ ਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਵਡਿਆਉਣ ਦੇ ਲਈ ਇਹਨਾਂ ਨੇ ਫੌਜਾ ਸਿੰਘ ਸਰਾਰੀ ਵਾਲਾ ਮਸਲਾ ਨੱਪ ਲਿਆ। ਤਾਂ ਹੁਣ ਸਵਾਲ ਤਾਂ ਵੱਡਾ ਇਹ ਵੀ ਹੈ ਨਾ ਕਿ ਤੁਸੀਂ ਪਹਿਲਾਂ ਵਾਲਿਆਂ 'ਤੇ ਦੋਸ਼ ਲਾਉਂਦੇ ਰਹੇ ਕਿ ਫਲਾਂ ਬੰਦੇ ਨੇ ਮਾਈਨਿੰਗ ਕੀਤੀ, ਫਲਾਂ ਬੰਦੇ ਨੇ ਟਰਾਂਸਪੋਰਟੇਸ਼ਨ ਚਲਾਈ, ਫਲਾਂ ਬੰਦੇ ਨੇ ਮੀਡੀਆ ਚਲਾਇਆ, ਚੈਨਲ ਚਲਾਏ, ਕੇਬਲ ਮਾਫੀਆ ਚਲਾਇਆ, ਪਰ ਤੁਹਾਡੇ ਬੰਦੇ ਕੀ ਕਰ ਰਹੇ ਆ? ਔਰ ਉਸ ਤੋਂ ਵੀ ਤਰਾਸਦੀ ਹੈ, ਦੁੱਖ ਦੀ ਗੱਲ ਇਹ ਹੈ ਕਿ ਸਾਲ ਪੂਰਾ ਨਹੀਂ ਹੋਇਆ, ਤੁਹਾਨੂੰ ਦੂਜੇ ਮੰਤਰੀ 'ਤੇ ਐਕਸ਼ਨ ਲੈਣਾ ਪੈ ਰਿਹਾ ਵਾ। ਕੀ ਇਹ ਰਾਜਨੀਤੀ ਬਦਲਣ ਆਏ ਸੀ ਤੁਸੀਂ? ਔਰ ਇਹ ਵੀ ਚਰਚਾ ਜੋ ਬੜੀ ਜ਼ੋਰ ਫੜਦੀ ਜਾ ਰਹੀ ਆ ਕਿ ਜਿਹੜੇ ਭਗਵੰਤ ਮਾਨ ਨੇ ਉਹਨਾਂ ਦੀ ਘੱਟ ਚੱਲਦੀ ਹੈ। ਜਦੋਂ ਮੰਤਰੀਆਂ ਦੀ ਚੋਣ ਕਰਨੀ ਹੈ ਤਾਂ ਉਹਨਾਂ ਦੀ ਘੱਟ ਚੱਲਦੀ ਹੈ। ਜਿਹੜੀ ਟੀਮ ਉਹ ਚਾਹੁੰਦੇ ਨੇ ਉਹਨਾਂ ਨੂੰ ਉਹ ਟੀਮ ਹਾਲੇ ਤੱਕ ਨਹੀਂ ਮਿਲ ਸਕੀ। ਤਾਂ ਕਿ ਸਵਾਲ ਤਾਂ ਫਿਰ ਇਹ ਵੀ ਪੈਦਾ ਹੋਊਗਾ ਨਾ ਕਿ ਮਾਨ ਦੇ ਵਿੱਚ ਇੰਨਾ ਵੀ ਦਮ ਨਹੀਂ ਹੈ ਕਿ ਆਪਣੇ ਕੰਮਕਾਰ ਵਾਲੀ ਜਿਹੜੀ ਟੀਮ ਹੈ ਜੋ ਦਿੱਲੀ ਚਾਹੁੰਦੀ ਹੈ ਉਹ ਨਹੀਂ, ਪਰ ਜੋ ਉਹਨਾਂ ਦੀ ਚੋਣ ਦੀ ਇੱਕ ਟੀਮ ਆ ਉਹ ਲਿਆਂਦੀ ਜਾਵੇ ਅਤੇ ਉਹਨਾਂ ਨੂੰ ਵੇਖਿਆ ਜਾਵੇ ਕਿ ਪਰਫੋਰਮੈਂਸ ਕੀ ਦਿੰਦੇ ਆ। ਇਹ ਬਹੁਤ ਔਖਾ ਹੈ ਕਿ ਸਾਰੇ 92 ਦੇ 92 ਬਾਰੇ ਤੁਸੀਂ ਕਹਿ ਦਿਓ ਕਿ ਜੀ ਇਹ ਸਾਰੇ ਇਮਾਨਦਾਰ ਆ। ਕਿੰਨੇ MLAs ਦੇ ਦੋਸ਼ ਲੱਗੇ। ਇੱਕ ਜਿਹੜਾ ਇਹਨਾਂ ਦਾ ਹੁਸ਼ਿਆਰਪੁਰ ਤੋਂ MLA ਆ ਉਹ ਕਹਿੰਦਾ ਕਿ ਜੀ ਮੈਨੂੰ ਧਮਕੀਆਂ ਆ ਰਹੀਆਂ, ਮੈਨੂੰ ਗੈਂਗਸਟਰ ਧਮਕੀਆਂ ਦਿੰਦੇ ਨੇ। ਫਿਰ ਆਪਰੇਸ਼ਨ ਲੋਟਸ ਦੀ ਚਰਚਾ ਹੁੰਦੀ ਰਹੀ, ਫਿਰ ਇਹਨਾਂ ਦੇ ਪਠਾਨ ਮਾਜਰਾ 'ਤੇ ਦੋਸ਼ ਲੱਗਦੇ ਰਹੇ, ਫਿਰ ਗੱਜਨ ਮਾਜਰਾ 'ਤੇ ED ਦੇ ਛਾਪੇ ਪੈਂਦੇ ਰਹੇ। ਮਤਲਬ ਕਿੰਨੇ ਵਿਧਾਇਕ ਨੇ ਜਿਨ੍ਹਾਂ ਦੇ ਤੁਸੀਂ ਚਰਚੇ ਸੁਣੇ ਹੋਣੇ ਆ ਕਿ ਫਲਾਂ ਵਿਧਾਇਕ 'ਤੇ ਐਲੀਗੇਸ਼ਨ ਲੱਗ ਰਹੇ ਆ। ਸੋ ਇਹ ਬਹੁਤ ਔਖਾ ਹੈ ਕਿ ਸਾਰੀ ਪਾਰਟੀ ਪਾਕ ਸਾਫ਼ ਹੋਵੇ। ਇਹ ਵੀ ਬਹੁਤ ਔਖਾ ਹੈ ਕਿ ਜੇ ਆਪਾਂ ਕਹਿ ਲਈ ਜਿਹੜਾ ਬੰਦਾ ਚੁਣਿਆ ਆ ਗਿਆ ਉਹ ਸਦਾ ਇਮਾਨਦਾਰ ਹੀ ਰਹੂਗਾ, ਨਹੀਂ। ਪਰ ਜਿਹੜਾ ਇੱਕ ਤੁਸੀਂ ਏਜੰਡਾ ਲੋਕਾਂ ਨੂੰ ਦਿੱਤਾ ਵਾ, ਜਿਹੜਾ ਇੱਕ ਤੁਸੀਂ ਲੋਕਾਂ ਨੂੰ ਸੁਪਨਾ ਦਿਖਾਇਆ, ਤੁਸੀਂ ਸੁਪਨਾ ਦਿਖਾਇਆ ਭ੍ਰਿਸ਼ਟਾਚਾਰ ਮੁਕਤ ਦਾ, ਅਤੇ ਲੋਕਾਂ ਨੇ ਤੁਹਾਨੂੰ ਐਡਾ ਕੁ ਵੱਡਾ ਫਤਵਾ ਦਿੱਤਾ ਕਿ ਅਕਾਲੀ ਦਲ ਨੂੰ ਮਿਲੇ ਫਤਵੇ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਤੁਹਾਡੇ ਕੋਲ ਹੈ। ਤਾਂ ਕੀ ਫੌਜਾ ਸਿੰਘ ਸਰਾਰੀ ਦੀ ਛੁੱਟੀ ਹੋਊਗੀ? ਕੀ ਇਹ ਤੈਅ ਹੈ? ਦੂਜੀ ਗੱਲ ਇਹ ਹੈ ਕਿ ਛੁੱਟੀ ਕਰਕੇ ਹੀ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਕ ਵਾਰੀ ਜਿਹੜਾ ਰੋਂਦੀ ਸਿਰ 'ਤੇ ਉਹ 'ਤੇ ਹੱਥ ਰੱਖਤਾ, ਤੁਸੀਂ ਕਹਿੰਦੇ ਹੋ ਕਿ ਇੱਕ ਵਾਰੀ ਆਪਾਂ ਆਪਦਾ ਐਕਸ਼ਨ ਲੈ ਲਿਆ। ਕੀ ਕਿਸੇ ਮੰਤਰੀ ਦਾ ਛੁੱਟੀ ਕਰਕੇ ਹੀ ਉਹਦੀ ਕੈਬਨਿਟ 'ਚ ਛੁੱਟੀ ਕਰਕੇ ਐਕਸ਼ਨ ਹੈ? ਕੀ ਇਹ ਲੋੜ ਨਹੀਂ ਹੈ ਕਿ ਉਹ ਵੇਖਿਆ ਜਾਵੇ ਕਿ ਕਿਸ ਸੰਦਰਭ ਦੇ ਵਿੱਚ ਵੀਡੀਓ ਆ, ਕਿੰਨੇ ਪੈਸੇ ਉਗਰਾਏ ਗਏ ਆ, ਕਿਹੜੇ ਹੋਰ ਬੰਦੇ ਪੈਸੇ ਲੈ ਰਹੇ ਆ? ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਣ ਦੀ ਲੋੜ ਹੈ। ਦੂਜੀ ਗੱਲ ਇਹ ਹੈ ਜਿਹੜੀ ਮੈਂ ਕਰਨੀ ਚਾਹੁੰਦਾ ਵਾਂ, ਉਹ ਇਹ ਹੈ ਕਿ ਹੁਣ ਜਿਹੜੇ ਹੋਰ ਲੋਕ ਆਉਣਗੇ ਉਹਨਾਂ ਨੂੰ ਵੀ ਕਰੈਕਟਰ ਪੱਖੋਂ ਮਾਨ ਸਾਹਿਬ ਜਾਂ ਉਹਨਾਂ ਦੀ ਜਿਹੜੀ ਕੈਬਨਿਟ ਆ ਉਹ ਦੇਖੇ ਕਿ ਕਿਹੜੇ ਲੋਕ ਵਧੀਆ ਪਰਫਾਰਮ ਕਰ ਰਹੇ ਨੇ। ਜ਼ਿੰਦਗੀ ਭਰ ਦੀ ਸੱਚਾਈ ਦੀ ਸਹੁੰ ਕਿਸੇ ਦੀ ਨਹੀਂ ਖਾਧੀ ਜਾ ਸਕਦੀ। ਪਿਛਲੇ ਮੰਤਰੀਆਂ ਸੰਤਰੀਆਂ ਵਜ਼ੀਰਾਂ ਨੇ ਬਹੁਤ ਕੁਛ ਕੀਤੇ, ਬਹੁਤ ਕੰਮ ਅਕਾਲੀਆਂ ਕਾਂਗਰਸੀਆਂ ਨੇ ਕੀਤੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਕਈ ਹੁਣ ਵੀ ਉਹਨਾਂ ਦੀ ਚੀਜ਼ਾਂ ਦੇ ਭੁਗਤ ਭੋਗੀ ਨੇ ਜਿਨ੍ਹਾਂ ਨੇ ਉਹ ਗੁਨਾਹ ਕੀਤੇ ਨੇ, ਪਰ ਤੁਸੀਂ ਤਾਂ ਲੋਕਾਂ ਨੂੰ ਇੱਕ ਹੋਰ ਤਰ੍ਹਾਂ ਦਾ ਸੁਪਨਾ ਦਿਖਾਇਆ ਸੀ ਨਾ। ਤੁਸੀਂ ਤਾਂ ਉਹਨਾਂ ਨਾਲੋਂ ਵੱਖਰੇ ਚੱਲਣ ਦੀ ਤੁਸੀਂ ਤਾਂ ਲੀਹ ਦੀ ਗੱਲ ਕਹੀ ਸੀ, ਅਤੇ ਜੇਕਰ ਵੱਖਰੇ ਚੱਲਣ ਦੀ ਲੀਹ ਦੀ ਗੱਲ ਕਹੀ ਸੀ ਤੁਸੀਂ ਕਿ ਅਸੀਂ ਵੱਖਰੇ ਤਰੀਕੇ ਦੀ ਰਾਜਨੀਤੀ ਕਰਾਂਗੇ, ਅਸੀਂ ਵੱਖਰੇ ਤਰੀਕੇ ਨਾਲ ਤੁਹਾਨੂੰ ਗਵਰਨੈਂਸ ਦਿਆਂਗੇ, ਤਾਂ ਫਿਰ ਉਹਦੇ ਉੱਤੇ ਚੱਲਣਾ ਵੀ ਤੁਹਾਨੂੰ ਪਊਗਾ। ਜੇਕਰ ਸਿੰਗਲੇ 'ਤੇ ਕਾਰਵਾਈ ਹੋ ਸਕਦੀ ਆ ਤਾਂ ਫਿਰ ਤੁਹਾਨੂੰ ਫੌਜਾ ਸਿੰਘ ਸਰਾਰੀ 'ਤੇ ਕਾਰਵਾਈ ਕਰਨ ਤੋਂ ਝਿਜਕ ਕਿਉਂ ਹੈ? ਅਤੇ ਕੀ ਗਰੰਟੀ ਹੈ ਕਿ ਤੁਹਾਡੇ ਜਿਹੜੇ ਹੋਰ ਮੰਤਰੀ ਸੰਤਰੀ ਹੈ ਉਹ ਇਸ ਤਰ੍ਹਾਂ ਹਫ਼ਤੇ, ਕਮਿਸ਼ਨ, ਮਹੀਨੇ ਨਹੀਂ ਲੈਂਦੇ? ਸੋ ਮਾਨ ਸਾਹਿਬ ਜਿਹੜਾ ਕਿਹਾ ਜਾਂਦਾ ਅਕਸਰ ਹੀ ਕਿ ਦਿੱਲੀ ਵਾਲੇ ਭਾਰੂ ਨੇ, ਤਾਂ ਇਹ ਭਗਵੰਤ ਮਾਨ ਲਈ ਵੀ ਪਰਖ ਦੀ ਘੜੀ ਹੈ ਕਿ ਜਿਹੜੇ ਲੋਕਾਂ ਨੂੰ ਉਹ ਚਾਹੁੰਦੇ ਆ ਕਿ ਮੂਹਰੇ ਆਉਣ, ਕੰਮ ਕਰਨ, ਪਰਫਾਰਮ ਕਰਨ, ਤਾਂ ਕੀ ਉਹਨਾਂ ਨੂੰ ਮੌਕਾ ਮਿਲੂਗਾ? ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।